With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡੇ ਕੋਲ ਮੈਸੇਜ ਆਇਆ ਹੈ ਡੈਨਮਾਰਕ ਤੋਂ ਵੀਰ ਜਸ ਸਿੰਘ ਜੀ ਦਾ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਸਾਹਿਬ, ਖਾਲਸਾ ਪੰਥ ਪ੍ਰਤੀ ਤੁਹਾਡੀ ਵਚਨਬੱਧਤਾ ਅਤੇ ਆਪਣੇ ਵਿਚਾਰਾਂ ਦੀ ਨਿਰਪੱਖਤਾ ਬਾਰੇ ਵਿਚਾਰ ਸਾਂਝੇ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਂ ਉਮੀਦ ਕਰਦਾ ਹਾਂ ਕਿ ਸਿੱਖ ਡਾਇਸਪੋਰਾ ਦੀ ਸਿਆਸੀ ਸਿਆਣਪ ਤੇ ਤੁਹਾਡੇ ਵਰਗੇ ਸਟੇਟਸਮੈਨਾਂ ਸਦਕਾ ਅਸੀਂ ਅੰਤਰਰਾਸ਼ਟਰੀ ਸਿਆਸਤ ਵਿੱਚ ਸਿੱਖਾਂ ਦੀ ਪ੍ਰਭੂਸੱਤਾ ਦਾ ਕੇਸ ਸਥਾਪਿਤ ਕਰਨ ਵਿੱਚ ਕਾਮਯਾਬ ਹੋਵਾਂਗੇ। ਸਕਾਰਾਤਮਕ ਗੱਲ ਕਰਨ ਲਈ ਤੁਹਾਡਾ ਧੰਨਵਾਦ। ਸਕਾਰਾਤਮਕ ਠੀਕ ਹੈ ਜੀ। ਆਤਮਕ ਨਹੀਂ, ਸਕਾਰਾਤਮਕ। ਸਕਾਰਾਤਮਕ ਹੁੰਦਾ ਹੈ ਪਰਪਸਫੁਲ, ਜਿਸ ਚ ਸਕਾਰ ਗੱਲ ਹੋਏ, ਪਰਪਸ ਵਾਲੀ ਜੀ। ਵੀਰ ਜਸ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਡੈਨਮਾਰਕ ਤੋਂ ਲਿਖੇ ਔਰ ਉਹ ਅਕਸਰ ਸਾਨੂੰ ਜਿਹੜਾ ਬੜੇ ਚੰਗੇ ਢੰਗ ਨਾਲ ਜਿਹੜਾ ਓਵਰਆਲ ਸਿਨੇਰੀਓ ਹੈ ਉਹ ਬਿਆਨਦੇ ਨੇ, ਉਸ ਬਾਰੇ ਆਗਾਹ ਕਰਦੇ ਨੇ ਜੀ। ਉਹਨਾਂ ਨੇ ਸਾਡੀ ਖਾਲਸਾ ਪੰਥ ਪ੍ਰਤੀ ਵਚਨਬੱਧਤਾ ਦੀ ਸਰਾਹਨਾ ਕੀਤੀ ਹੈ। ਦੇਖੋ, ਅਸੀਂ ਕੋਸ਼ਿਸ਼ ਕਰਦੇ ਹਾਂ ਪਰ ਸਾਰੇ ਹੀ ਇੱਕੋ ਰਸਤੇ ਦੇ ਪਾਂਧੀ ਹੈ। ਸਟੇਟਸਮੈਨ ਵਾਲੀ ਗੱਲ ਥੋੜ੍ਹੀ ਜਿਹੀ ਲੋੜ ਤੋਂ ਜ਼ਿਆਦਾ ਹੈ, ਕਿਉਂਕਿ ਅਸੀਂ ਵੀ ਸਿਖਾਂਦਰੋਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਔਰ ਮੈਂ ਸਮਝਦਾ ਹਾਂ ਵੀ ਗੁਰੂ ਸਾਹਿਬਾਨ ਨੇ ਜਿਹੜਾ ਕਲੈਕਟਿਵ ਲੀਡਰਸ਼ਿਪ ਦਾ ਕਾਨਸੈਪਟ ਦਿੱਤਾ, ਪੰਜ ਪਿਆਰਿਆਂ ਦਾ ਰੂਹਾਨੀ ਦੁਨੀਆ 'ਚ, ਸੈਕੂਲਰ ਵਰਲਡ 'ਚ, ਟੈਂਪੋਰਲ ਵਰਲਡ 'ਚ, ਉਹ ਇਸ ਗੱਲ ਦਾ ਹੀ ਸੂਚਕ ਸੀ ਕਿ ਇੱਕ ਬੰਦੇ ਨਾਲੋਂ ਦੋ ਜ਼ਿਆਦਾ ਬਿਹਤਰ ਨੇ, ਦੋ ਨਾਲੋਂ ਤਿੰਨ ਬਿਹਤਰ ਨੇ, ਔਰ ਪੰਜ ਜਿਹੜੇ ਨੇ ਉਹ ਸੰਗਤ ਦੀ ਨੁਮਾਇੰਦਗੀ ਕਰਦੇ ਨੇ। ਮਤਲਬ ਕਲੈਕਟਿਵ ਵਿਜ਼ਡਮ ਹੈ, ਗੁਰਸੰਗਤ ਕੀਨੀ ਖਾਲਸਾ। ਹੁਣ ਇਹ ਜਿਹੜਾ ਕਲੈਕਟਿਵ ਪਾਰਟ ਹੈ, ਔਰ ਮੈਂ ਸਮਝਦਾ ਵੀ ਅੱਜ ਜਿੰਨੀ ਸਿੱਖ ਕੌਮ ਕੋਲ ਡਾਇਸਪੋਰਾ ਦੇ ਨਾਲ ਜਿੱਥੇ ਜਿੱਥੇ ਸਿੱਖ ਦੁਨੀਆ 'ਚ ਬੈਠੇ, ਹਰ ਫੀਲਡ 'ਚ ਆ ਗਏ, ਹਰ ਮੁਲਕ ਦਾ ਜਿਹੜਾ ਜਾਂ ਹਰ ਸਿਸਟਮ ਦਾ ਜਿਹੜਾ ਬੈਸਟ ਹੈ ਉਹਨਾਂ ਨੇ ਲਰਨ ਕੀਤਾ। ਔਰ ਰੂਹਾਨੀ ਦੁਨੀਆ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਸਾਡੇ ਕੋਲ ਦੀ ਬੈਸਟ ਖਜ਼ਾਨਾ, ਜਿਸ ਨੂੰ ਜਿਹੜਾ ਗੁਰੂ ਅਰਜਨ ਸਾਹਿਬ ਨੇ ਫਰਮਾਇਆ ਸੀ ਕਿ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਿਆ ਨਿਧਾਨਾ, ਖਾਵੈ ਹੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧੋ ਜਾਈ ਜੀ। ਕਿ ਇਹ ਜਿਹੜਾ ਖਜ਼ਾਨਾ ਹੈ, ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਸ ਨੂੰ ਖਾਓ, ਖਰਚੋ ਰਲ ਮਿਲ ਕੇ, ਇਹਦੇ 'ਚ ਕਦੇ ਤੋਟ ਨਹੀਂ ਆਉਂਦੀ, ਇਹ ਵੱਧਦਾ ਜਾਂਦਾ। ਸੋ ਸਾਡੇ ਕੋਲ ਰੂਹਾਨੀਅਤ ਦਾ ਖਜ਼ਾਨਾ ਹੈ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ। ਔਰ ਇਹ ਬੇਸ਼ੱਕ ਹਾਲਾਤ ਉਸ ਕਿਸਮ ਦੇ ਬਣਦੇ ਗਏ ਕਿ ਸਾਨੂੰ ਆਪਣੇ ਫਾਦਰਲੈਂਡ ਤੋਂ ਨਿਕਲਣਾ ਪਿਆ ਅੰਗਰੇਜ਼ਾਂ ਦੇ ਵੇਲੇ ਵੀ, ਜੋ ਹਾਲਾਤ ਬਣੇ,
ਔਰ ਜਿਵੇਂ ਆਸਟ੍ਰੇਲੀਆ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ 1870ਵਿਆਂ ਦੇ ਵਿੱਚ ਸਿੱਖ ਆ ਗਏ, ਭਾਵੇਂ ਉਹ ਵਿਚਾਰੇ ਘੋੜਿਆਂ ਦੇ ਉੱਤੇ ਜਾਂ ਦੂਜੇ ਛੋਟੇ ਛੋਟੇ ਉਹਨਾਂ ਨੇ ਜਿਹੜੇ ਬਣਾ ਕੇ ਕਾਰਟ, ਉਹ ਛੋਟੀ ਛੋਟੀਆਂ ਚੀਜ਼ਾਂ ਵੇਚਦੇ ਸੀ ਘੁੰਮ ਕੇ। ਲੇਕਿਨ ਮੈਂ ਇਹ ਦੇਖਦਾ ਵੀ ਇਸ ਕਿਸਮ ਦੀ ਸਪਿਰਿਟ ਅਨਨੋਨ ਵਰਲਡ 'ਚ, ਔਰ ਜਦੋਂ ਉਹਨਾਂ ਪਿੰਡਾਂ 'ਚ ਜਿੱਥੇ ਲਗਭਗ 1870 ਤੋਂ ਤੁਸੀਂ ਅੰਦਾਜ਼ਾ ਲਾ ਲਓ 150 ਸਾਲ ਪਹਿਲਾਂ ਜੀ, ਤੇ ਉਸ ਅੱਜ ਵੀ ਉਹਨਾਂ ਇਲਾਕਿਆਂ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਨੇ ਕਿ ਵੀ ਹੁਣ ਉਹਨਾਂ ਦੀਆਂ ਫੈਮਲੀਜ਼ ਤਾਂ ਨਾਲ ਨਹੀਂ ਸੀ, ਪਰ ਉਹ ਕਿਵੇਂ ਇਲਾਕੇ ਦੇ ਬੱਚਿਆਂ ਨੂੰ ਪਿਆਰ ਕਰਦੇ ਸੀ, ਉਹਨਾਂ ਨੂੰ ਕੈਂਡੀਆਂ ਦੇਣੀਆਂ, ਲੋਕਾਂ ਦੇ ਵਿੱਚ ਹਰਮਨ ਪਿਆਰਤਾ, ਕਿਸ ਕਿਸਮ ਦੇ ਚੈਲੰਜ ਨੂੰ ਲੈਣਾ। ਔਰ ਫਿਰ ਅਸੀਂ ਕੈਨੇਡਾ 'ਚ ਦੇਖਦੇ ਹਾਂ, ਔਰ ਹੁਣ 84 ਤੋਂ ਬਾਅਦ ਹਾਲਾਤ ਇਸ ਕਿਸਮ ਦੇ ਬਣੇ ਨੇ ਕਿ ਭਾਈ ਉੱਥੋਂ ਮਜਬੂਰੀ ਹਿਜਰਤ ਵਾਲੀ ਗੱਲ ਵੀ ਹੋਈ ਜੀ। ਲੇਕਿਨ ਇਹਦੇ 'ਚ ਉਹ ਮੈਂ ਬਹੁਤ ਵਾਰ ਦੇਖਦਾ ਕਿ ਉਹ ਜਿਹੜੀ ਸਾਖੀ ਗੁਰੂ ਨਾਨਕ ਸਾਹਿਬ ਦੀ ਆਮਦ ਦੇ ਨਾਲ ਉਜੜ ਜਾਓ ਤੇ ਵਸਦੇ ਰਹੋ ਦੀ ਹੈ ਜੀ। ਇਹ ਜਿਹੜਾ ਉਜੜਨਾ ਅਸਲ 'ਚ ਸੰਸਾਰ ਭਰ 'ਚ ਸਿੱਖਾਂ ਨੇ ਗੁਰੂ ਦੀ ਗੱਲ, ਸਰਬੱਤ ਦੇ ਭਲੇ ਦੀ ਗੱਲ, ਆਪਣੀ ਪਛਾਣ ਜਿਹੜੀ ਹੈ ਬਣਾਈ ਹੈ। ਔਰ ਬੇਸ਼ੱਕ ਸਾਡਾ ਧਿਆਨ ਆਪਣੀ ਉਸ ਧਰਤੀ ਵੱਲ ਹੈ, ਗੁਰੂ ਵਰਸਾਏ ਧਰਤੀ ਵੱਲ। ਔਰ ਜਦੋਂ ਵੀ ਇਹ ਹਾਲਾਤ ਬਣਦੇ ਜਾਣਗੇ ਕਿ ਇਹ ਡਾਇਸਪੋਰਾ ਸਿੱਖਾਂ ਦੇ ਰਿਸੋਰਸ, ਉਹਨਾਂ ਦੀ ਪੋਲੀਟੀਕਲ ਤਾਕਤ, ਉਹਨਾਂ ਦੀ ਵਿਜ਼ਡਮ ਫਰਮ ਆਲ ਫੀਲਡ, ਸਿਰਫ ਖਾਲਿਸਤਾਨ ਲਿਬਰੇਟ ਕਰਨ ਤੱਕ ਹੀ ਨਹੀਂ, ਫਿਰ ਖਾਲਿਸਤਾਨ ਨੂੰ ਵੀ ਅਸੀਂ ਜਿਵੇਂ ਇੱਕ ਆਪਣੇ ਘਰ ਨੂੰ ਸ਼ਿੰਗਾਰਦਾ ਹੈ, ਬਣਾਉਂਦਾ ਹੈ, ਔਰ ਉਹਦੇ 'ਚ ਤੁਸੀਂ ਇੱਕ ਆਮ ਘਰ ਆਪਣਾ ਬਣਾਉਂਦੇ ਹੋ, ਤੁਸੀਂ ਵਧੀਆ ਸੀਮੈਂਟ ਵੱਲ ਦੇਖਦੇ ਹੋ, ਵਧੀਆ ਮਿਸਤਰੀ ਲੱਭਦੇ ਹੋ, ਵਧੀਆ ਡਿਜ਼ਾਈਨ ਕੋਲ ਖਲੋ ਕੇ ਹਰ ਚੀਜ਼ ਕਰਵਾਉਂਦਾ ਹੈ। ਸੋ ਇਹ ਸਾਡੇ ਲਈ ਉਹ ਸਾਡਾ ਘਰ ਬਹੁਤ ਜਿਹੜਾ ਉਹ ਸੁਹੱਪਣ ਭਰਪੂਰ ਵੀ ਹੋਏਗਾ, ਪ੍ਰੋਸਪਰਸ, ਸਰਬੱਤ ਦਾ ਭਲਾ ਔਰ ਆਈਡੀਅਲ ਸਟੇਟ। ਔਰ ਉਹਦੇ 'ਚ ਜਿਹੜੇ ਡਾਇਸਪੋਰਾ ਸਿੱਖ ਨੇ ਉਹਨਾਂ ਦੀ ਵੱਡੀ ਕੰਟਰੀਬਿਊਸ਼ਨ ਹੋਏਗੀ। ਸੋ ਇਹਨਾਂ ਦਾ ਵੀਰ ਜਸ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਬਲਜੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਖਾਲਿਸਤਾਨ ਦੀ ਸਪੋਰਟ ਕਰਦਾ ਹਾਂ। ਖਾਲਿਸਤਾਨ ਹੀ ਇੱਕ ਹੱਲ ਹੈ ਪੰਜਾਬੀਆਂ ਲਈ। ਇਸ ਸੰਬੰਧੀ ਇੱਕ ਕਵਿਤਾ ਲਿਖੀ ਹੈ ਡਾਕਟਰ ਸਾਹਿਬ, ਜੇ ਚੰਗੀ ਲੱਗੇ ਤਾਂ ਸੰਗਤਾਂ ਨਾਲ ਸਾਂਝੀ ਜ਼ਰੂਰ ਕਰਿਓ। ਇਹ ਲਿਖਦੇ ਹਨ, ਇੱਕ ਪਾਸੇ ਬਾਪੂ ਡਟਿਆ ਏ, ਇੱਕ ਪਾਸੇ ਬਾਪੂ ਡਟਿਆ ਏ, ਦੂਜੇ ਪਾਸੇ ਡਟਿਆ ਮਾਣ ਪਿਆ, ਜੇ ਇਕਜੁੱਟ ਹੋ ਜੇ ਕੌਮ ਕਿਤੇ ਆ ਵੱਟ ਤੇ ਖਾਲਿਸਤਾਨ ਪਿਆ। ਨਹੀਂ ਦੇਣਾ ਰੁਲਣ ਸ਼ਹੀਦਾਂ ਨੂੰ, ਨਹੀਂ ਰੁਲਣ ਦੇਣਾ ਸ਼ਹੀਦਾਂ ਨੂੰ, ਕੁਰਬਾਨੀਆਂ ਦੇ ਮੁੱਲ ਪਾਉਣੇ ਆ, ਜਿਹੜੇ ਬੰਦ ਜੇਲਾਂ ਵਿੱਚ ਵੀਰ ਸਾਡੇ ਹਰ ਹੀਲੇ ਬਾਹਰ ਕਢਾਉਣੇ ਆ। ਮੂੰਹ ਕਰ ਲਈਏ ਅਕਾਲ ਤਖਤ ਵੱਲ ਨੂੰ, ਮੂੰਹ ਕਰ ਲਈਏ ਅਕਾਲ ਤਖਤ ਵੱਲ ਨੂੰ, ਸਾਨੂੰ ਆਵਾਜ਼ਾਂ ਮਾਰ ਨਿਸ਼ਾਨ ਰਿਹਾ, ਇਕਜੁੱਟ ਹੋ ਜੇ ਕੌਮ ਕਿਤੇ ਆ ਵੱਟ ਤੇ ਖਾਲਿਸਤਾਨ ਪਿਆ। ਕੀ ਜ਼ਰੂਰਤ ਕਿਸੇ ਦੀ ਪਾਣੀ ਸਾਡਾ ਲੁੱਟ ਕੇ ਲੈ ਜਾਵੇ, ਕੀ ਜ਼ਰੂਰਤ ਕਿਸੇ ਦੀ ਪਾਣੀ ਸਾਡਾ ਲੁੱਟ ਕੇ ਲੈ ਜਾਵੇ, ਇਹ ਹੋ ਨਹੀਂ ਸਕਦਾ ਪਗੜੀ ਉੱਤੇ ਟੋਪੀ ਪੈ ਜਾਵੇ। ਸ਼ੇਰ ਦੀ ਖੱਲ ਵਿੱਚ, ਸ਼ੇਰ ਦੀ ਖੱਲ ਵਿੱਚ ਖੋਤਾ ਸਾਡਾ ਕਰ ਹੈ ਘਾਨ ਰਿਹਾ, ਜੇ ਇਕਜੁੱਟ ਹੋ ਜੇ ਕੌਮ ਕਿਤੇ ਆ ਵੱਟ ਤੇ ਖਾਲਿਸਤਾਨ ਪਿਆ। ਸਾਡੇ ਖੇਤ ਤੇ ਸਾਡੀਆਂ ਫਸਲਾਂ ਨੇ, ਮਰਜ਼ੀ ਨਾਲ ਵਾਵਾਂਗੇ, ਸਾਨੂੰ ਲੋੜ ਨਹੀਂ ਪੈਣੀ ਕਰਜ਼ੇ ਦੀ, ਅਸੀਂ ਖੁੱਲੇ ਨੋਟ ਉਡਾਵਾਂਗੇ। ਗਲ ਵਿੱਚ ਪਾ ਕੇ ਰੱਸੇ ਨੂੰ ਕਿੱਦਾਂ ਬਹਿ ਜੂਗਾ ਕੋਈ ਜਾਨ ਗਵਾ, ਜੇ ਇਕਜੁੱਟ ਹੋ ਜੇ ਕੌਮ ਕਿਤੇ ਆ ਵੱਟ ਤੇ ਖਾਲਿਸਤਾਨ ਪਿਆ। ਨਾ ਕਿਤੇ ਗੁਰੂਆਂ ਦੀ ਬਾਣੀ ਨੂੰ, ਨਾ ਕਿਤੇ ਗੁਰੂਆਂ ਦੀ ਬਾਣੀ ਨੂੰ ਫਿਰ ਅੱਗਾਂ ਲੱਗਣਗੀਆਂ, ਤੁਰਿਆ ਜਾਂਦਿਆਂ ਰਾਹ ਵਿੱਚ ਨਹੀਂ ਸਾਡੀਆਂ ਪੱਗਾਂ ਲੱਥਣਗੀਆਂ। ਪਤਾ ਹੋਵੇਗਾ ਦੁਸ਼ਮਣ ਨੂੰ, ਪਤਾ ਹੋਵੇਗਾ ਦੁਸ਼ਮਣ ਨੂੰ, ਚੜਿਆ ਤੀਰ ਕਮਾਨ ਪਿਆ, ਜੇ ਇਕਜੁੱਟ ਹੋ ਜੇ ਕੌਮ ਕਿਤੇ ਆ ਵੱਟ ਤੇ ਖਾਲਿਸਤਾਨ ਪਿਆ। ਜੋ ਛੇੜਛਾੜ ਪੇ ਕਰਦੇ ਨੇ, ਜੋ ਛੇੜਛਾੜ ਪੇ ਕਰਦੇ ਨੇ, ਅੰਮ੍ਰਿਤ ਦੀਆਂ ਬਾਣੀਆਂ ਨਾਲ, ਸਭ ਘੇਰ ਖਾਲਸੇ ਲੈ ਆਣੇ, ਅੱਗੇ ਲਾ ਪੁਰਾਣੀਆਂ ਨਾਲ। ਬਲਜੀਤ ਹੋਣਗੇ ਲੇਖੇ ਫਿਰ, ਜੋ ਗੰਗੂ ਤੂੰ ਦਾਨ ਲਿਆ, ਜੇ ਇਕਜੁੱਟ ਹੋ ਜੇ ਕੌਮ ਕਿਤੇ ਆ ਵੱਟ ਤੇ ਖਾਲਿਸਤਾਨ ਪਿਆ। ਜੀ ਡਾਕਟਰ ਸਾਹਿਬ। ਵਾਹ ਵਾਹ, ਬਲਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਬੜੀ ਸੁੰਦਰ ਨਜ਼ਮ ਹੈ ਔਰ ਅਸੀਂ ਹਮੇਸ਼ਾ ਹੀ ਜਿਹੜਾ ਪੋਇਟਰੀ ਦਾ ਟੈਲੈਂਟ ਹੈ, ਜਿਹੜਾ 10ਵੇਂ ਪਾਤਸ਼ਾਹ ਨੇ ਖੁਦ 52 ਕਵੀਆਂ ਰਾਹੀਂ ਉਸ ਨੂੰ ਪ੍ਰਮੋਟ ਕੀਤਾ, ਸਿੱਖਾਂ 'ਚ ਇਸ ਟੈਲੈਂਟ ਨੂੰ ਲਿਆਂਦਾ ਜੀ। ਔਰ ਉਹਨਾਂ ਨੇ ਜਿਹੜਾ ਥੀਮ ਹੈ ਇਸ ਕਵਿਤਾ ਦਾ, ਉਹ ਤਾਂ ਇਕਜੁੱਟਤਾ ਹੈ। ਔਰ ਉਹਨਾਂ ਨੇ ਇਕਜੁੱਟਤਾ ਦੇ ਨਾਲ ਖਾਲਿਸਤਾਨ ਵੱਟ ਤੇ ਪਏ ਦੀ ਗੱਲ ਤੋਂ
ਸ਼ੁਰੂ ਕਰਕੇ ਸਾਰੇ ਸਿੰਪਟਮਸ ਵੀ ਦੱਸੇ ਨੇ ਵੀ ਗੁਲਾਮੀ ਦੇ ਕੀ ਨੇ, ਕਿ ਭਾਈ ਇੱਕ ਪਾਸੇ ਜੇਲ੍ਹਾਂ 'ਚ ਸਾਡੇ ਵੀਰ ਬੰਦ ਨੇ ਜੀ, ਔਰ ਸਾਡੇ ਅਕਾਲ ਤਖਤ ਨੂੰ ਕਿਵੇਂ ਅਪਮਾਨਿਤ ਕੀਤਾ ਜਾ ਰਿਹਾ, ਅਸੀਂ ਮੂੰਹ ਅਕਾਲ ਤਖਤ ਵੱਲ ਕਰੀਏ, ਸਾਡਾ ਪਾਣੀ ਲੁੱਟ ਕੇ ਲੈ ਗਏ ਨੇ, ਪਗੜੀ ਤੇ ਟੋਪੀ ਧਰਨ ਦੀ ਲਾਈਨ ਹੈ ਜਿਵੇਂ ਸ਼ੇਰ ਦੀ ਖੱਲ ਦੇ ਉੱਤੇ, ਸ਼ੇਰ ਦੇ ਉੱਤੇ ਗਧੇ ਦੀ ਖੱਲ ਹੈ ਜੀ, ਔਰ ਸੁਸਾਈਡ ਹੋ ਰਹੇ ਨੇ, ਔਰ ਨਾ ਕਿਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਅੱਗਾਂ ਲੱਗ ਰਹੀਆਂ ਜਾਂ ਉਸ ਦਾ ਅਪਮਾਨ ਹੋ ਰਿਹਾ, ਔਰ ਇਹ ਸਾਰੇ ਨੂੰ ਸਾਡੇ ਅੰਮ੍ਰਿਤ ਦੀਆਂ ਬਾਣੀਆਂ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ, ਧਰਮ ਦੇ ਉੱਤੇ ਅਟੈਕ ਹੈ ਜੀ, ਔਰ ਅਲਟੀਮੇਟਲੀ ਉਹਨਾਂ ਨੇ ਕਿਹਾ ਕਿ ਵੀ ਜਦੋਂ ਖਾਲਿਸਤਾਨ ਬਣੇਗਾ ਤਾਂ ਫਿਰ ਅਸੀਂ ਪੁਰਾਣੀਆਂ ਦੇ ਨਾਲ ਜਿਹੜਾ ਧੂ ਕੇ ਸਾਰਿਆਂ ਨੂੰ ਲਿਜਾਵਾਂਗੇ ਜੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਬਿਲਕੁਲ ਠੀਕ ਹੈ ਕਿ ਅੱਜ ਜਿਸ ਕਿਸਮ ਦਾ ਮਾਹੌਲ ਜੋ ਕੁਝ ਵੀ ਚੱਲ ਰਿਹਾ ਹੈ, ਸਭ ਤੋਂ ਵੱਡੀ ਇਸ ਦੀ ਜੇ ਜੜ ਦੇਖਣੀ ਹੈ ਜਾਂ ਇਸ ਦੀ ਜੜ ਦੇਖਣੀ ਹੈ ਤੇ ਉਹ ਗੁਲਾਮੀ ਹੈ ਜੀ। ਔਰ ਗੱਲ ਇੱਕ ਥਾਂ ਦੀ ਨਹੀਂ, ਪੀਲੀਭੀਤ ਦਾ ਜ਼ਿਕਰ ਅਸੀਂ ਕੀਤਾ ਹੈ, ਦਿੱਲੀ ਦੇ ਹਵਾਲੇ ਨਾਲ ਅਸੀਂ ਦੇਖਿਆ ਵੀ ਕਿਵੇਂ ਜਿਹੜਾ ਉਸ ਭਾਈ ਮਤੀ ਦਾਸ ਪਿਆਊ ਨੂੰ ਢਾਇਆ ਗਿਆ, ਪੰਜਾਬ ਦੇ ਵਿੱਚ ਕੀ ਚੱਲ ਰਿਹਾ ਜੀ, ਔਰ ਇਸ ਸਾਰੇ ਬਾਰੇ ਇਹ ਵੀ ਮੈਂ ਦੱਸਦਿਆਂ ਇੱਕ ਤਾਂ ਅਨਾਉਂਸਮੈਂਟ ਮੈਂ ਫਿਰ ਰਿਪੀਟ ਵੀ ਕਰ ਦਿੰਦਾ ਕਿ ਕਾਰਟਰੇਟ ਦੀ ਸੈਚਰਡੇ ਦੀ ਪੈਰੇਡ ਆਉਂਦੇ ਸੈਚਰਡੇ 14 ਮਈ ਨੂੰ ਸ਼ਾਮ 8 ਤੋਂ 11 ਵਜੇ ਤੱਕ ਸਾਰੇ ਦਰਸ਼ਕ ਦੇਖ ਸਕਦੇ ਨੇ ਜੀ। ਔਰ ਦੂਸਰਾ ਅੱਜ ਦੇ TV 84 ਨਿਊਜ਼ ਪਾਰਟ ਦੇ ਵਿੱਚ ਦਿੱਲੀ ਤੋਂ ਜਿਹੜੇ MLA ਵੀ ਨੇ ਆਮ ਆਦਮੀ ਪਾਰਟੀ ਦੇ, ਪਾਰਲੀਮੈਂਟਰੀ ਸੈਕਟਰੀ ਨੇ, ਜਰਨਲਿਸਟ ਰਹੇ ਚਿਦੰਬਰਮ ਦੇ ਜਿਹਨਾਂ ਜੁੱਤੀ ਸੁੱਟੀ ਸੀ ਜਰਨੈਲ ਸਿੰਘ ਜੀ, ਉਹਨਾਂ ਦੇ ਨਾਲ ਗੱਲਬਾਤ ਹੋਏਗੀ ਜਿਹਦੇ ਚ ਕਿ ਅਸੀਂ ਇਹ ਵੱਖ-ਵੱਖ ਇਸ਼ੂ ਕਿ ਕਿਵੇਂ ਪੀਲੀਭੀਤ ਦਾ ਔਰ ਨਵੰਬਰ 84 ਇਹ ਕਿਵੇਂ ਕੋਈ ਪੈਟਰਨ ਹੈ, ਔਰ ਆਮ ਆਦਮੀ ਪਾਰਟੀ ਦਾ ਏਜੰਡਾ ਕੀ ਹੈ, ਕਿਸ ਪਾਸੇ ਨੂੰ ਜਿਹੜੀ ਹੈ ਇਹ ਗੱਲ ਜਾਏਗੀ ਔਰ ਕਿਵੇਂ ਉਹ ਪਿਆਊ ਜਿਹੜਾ ਤੋੜਿਆ, ਕਿਨੇ ਤੋੜਿਆ, ਜੇ ਹਲਕਾ ਲਾਂਬਾ ਦਾ ਨਾਂ ਲੱਗਦਾ ਉਹਦਾ ਕੀ ਰੋਲ ਹੈ। ਸੋ ਅਸੀਂ ਚਾਹਾਂਗੇ ਕਿ ਦਰਸ਼ਕ ਟਿਊਨ ਇਨ ਰਹਿਣ ਔਰ ਉਸ ਇੰਟਰਵਿਊ ਨੂੰ ਵੀ ਜ਼ਰੂਰ ਦੇਖਣ। ਜੀ ਬਿਲਕੁਲ ਡਾਕਟਰ ਸਾਹਿਬ, ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।